ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ ਨਜ਼ਰੀਆ। ਪੰਜਾਬੀ ਰੇਡੀਓ USA ਤੇ ਇਸ ਵੇਲੇ ਲੈ ਕੇ ਹਾਜ਼ਰ ਹੋ ਗਏ ਜੀ ਤੁਹਾਡਾ ਆਪਣਾ ਪਸੰਦੀਦਾ ਪ੍ਰੋਗਰਾਮ ਨਜ਼ਰੀਆ। ਆਵਾਜ਼ ਦੀ ਦੁਨੀਆ ਦੇ دیਵਾਨੇ ਹੋ, ਮਸਤਾਨੇ ਹੋ। ਹਾਜ਼ਰ ਹੈ ਜੀ ਤੁਹਾਡਾ ਖਿਦਮਤਗਾਰ ਚਰਨਜੀਤ ਜੋਗੀ। ਹਾਂ ਜੋਗੀ ਜੀ, ਸਤਿ ਸ਼੍ਰੀ ਅਕਾਲ। ਮੈਂ ਤਾਂ ਵੈਸੇ ਇੱਕ ਗੱਲ ਆ ਵੀ ਉਬਾਸੀ ਵਾਲੇ ਬੰਦੇ ਨੂੰ ਨਾ ਗੋਲੀ ਮਾਰ ਦੇਣਾ ਚਾਹੁੰਦਾ ਹੁੰਦਾ। ਜੋਗੀ ਜੀ, ਤੁਸੀਂ ਵਾਅਦਾ ਕੀਤਾ ਸੀ ਕਿ ਚਾਹ ਲਿਆਓਗੇ, ਨਾਲ ਪਕੌੜੇ ਲਿਆਓਗੇ। ਹੈ ਦੱਸੋ, ਮੂੰਹ ਸਵਾਰਦੀ ਰਹਿ ਗਈ ਤੇ ਮੇਰੇ ਮੂੰਹ ਤੇ ਮੱਖੀ ਬਹਿ ਗਈ। ਤੇ ਕੋਈ ਗੱਲ ਨਹੀਂ, ਇਦਾਂ ਹੀ ਹੁੰਦੀ ਆ। ਸੱਦੀ ਨਾ ਪੁੱਛੀ, ਮੈਂ ਲਾੜੇ ਦੀ ਫੁੱਫੀ। ਤੇ ਆਪਾਂ ਤਾਂ ਤੈਨੂੰ ਇੱਥੇ ਵੀ ਕਦੋਂ ਦੇ ਕਹਿ ਰਹੇ ਆ ਵੀ ਤੁਸੀਂ ਭਾਵੇਂ ਸ਼ੂ ਮੰਤਰੀ ਹੋ ਜਾਓ। ਅੱਛਾ, ਹਾਂਜੀ। ਲਾੜੇ ਦੀ ਤਾਈ ਹੁੰਦਾ, ਫੁੱਫੀ ਨਹੀਂ ਹੁੰਦਾ। ਉਹ ਲੈ, ਤੂੰ ਤਾਈ ਨਹੀਂ ਨਾ ਹੈਗੀ। ਅੱਛਾ ਹਾਂ, ਤੂੰ ਫੁੱਫੀ ਆ। ਵੈਸੇ ਨਾ ਬੰਦਾ ਇਹੋ ਜਿਹਾ ਬੜਾ ਖੱਜਲ ਕਰਦਾ ਹੈ, ਬਹੁਤ ਹੀ ਜ਼ਿਆਦਾ ਗਲਤ ਬੰਦਾ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਲਾਰੇ ਲਾਵੇ ਵੀ ਚਾਹ ਨਾ ਪਕੌੜੇ ਆਉਣਗੇ। ਦੇਖੋ ਸੁਸਤੀ ਦੇ ਦਿਨ ਨੇ, ਦਿਨੇ ਦੁਪਹਿਰੇ ਦਿਲ ਕਰ ਹੀ ਪੈਂਦਾ ਕਿ ਚੱਲ ਮਣਾ ਚਾਹ ਹੀ ਬਣਾ ਲਾ। ਲਓ ਜੀ, ਗੱਲ ਹੈਗੀ ਏਦਾਂ ਵੀ ਮੈਂ ਤਾਂ ਇਹਨੂੰ ਲਾਰੇ ਲੂਰੇ ਲਾ ਕੇ ਸੱਦ ਲਿਆ। ਮੈਂ ਦੇਖਣਾ ਚਾਹੁੰਦਾ ਸੀ ਕਿ ਲਾਲਚ ਕਿੰਨੀ ਕੁ ਬੁਰੀ ਬਲਾ ਆ। ਤੇ ਸੱਚੀ ਮੁੱਚੀ ਇਧਰ ਨੂੰ ਮੂੰਹ ਕਰੀ। ਹਾਂਜੀ, ਬਹੁਤ ਬੁਰੀ ਬਲਾ ਹੈ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਬਹੁਤ ਹੀ ਮਾੜੀ ਹੋਈ ਤੁਹਾਡੇ ਵਰਗਿਆਂ ਨਾਲ। ਕਿਉਂ? ਮੇਰੇ ਵਰਗਿਆਂ ਨਾਲ ਕਿਉਂ? ਹੋਣਾ ਕੀ ਸੀਗਾ, ਹੋਇਆ ਏਦਾਂ ਕਿ ਮੇਰੀ ਭੂਆ, ਉਹਦੀ ਅੱਗੋਂ ਨੌ ਤੁਹਾਨੂੰ ਪਤਾ ਹੀ ਆ। ਓਏ ਹੋਏ, ਉਹ ਜਿਹੜੀ ਸੋਹਣੀ ਜਿਹੀ। ਹਾਂ, ਫੈਸ਼ਨੇਬਲ ਜਿਹੀ। ਫੈਸ਼ਨੇਬਲ ਤਾਂ ਹੈਗੀ, ਫੈਸ਼ਨਾ ਪੱਟੀ ਤਾਂ ਹੈਗੀ ਹੋਈ ਆ। ਘਰ ਦੇ ਕੰਮ ਨੂੰ ਐਵੇਂ ਹੀ ਆ ਬਸ। ਅੱਛਾ, ਕੰਮ ਕਾਰ ਨਹੀਂ ਕਰਦੀ? ਕੋ ਬਹੁਤ ਵਧੀਆ ਨਹੀਂ ਕਰਦੀ। ਉਹ ਤੇ ਚੱਲ ਕੋਈ ਨਹੀਂ, ਤੁਸੀਂ ਵੀ ਤਾਂ ਸੋਹਣੀ ਦੇਖੀ ਸੀ। ਆਹੋ, ਤੇ ਫੇਰ ਤੁਸੀਂ ਵੀ ਤਾਂ ਕਹਿੰਦੇ ਸੀ ਘਰ ਦੀ ਨਸਲ ਚੇਂਜ ਕਰਨੀ ਹੈ। ਤੁਸੀਂ ਵੀ ਤਾਂ ਆਹੇ ਚਾਹੁੰਦੇ ਸੀ ਕਿ ਬਹੁਤੀ ਭਾਵੇਂ ਕੱਖ ਨਾ ਕਰੇ, ਹੋਵੇ ਸੋਹਣੀ। ਮੈਂ ਨਹੀਂ ਸੀ ਚਾਹੁੰਦੀ, ਮੇਰੀ ਭੂਆ ਚਾਹੁੰਦੀ ਸੀ। ਹੁਣ ਉਹਦੀ ਕਰਤੂਤ ਸੁਣ ਲਓ ਵੀ ਕੀ ਹੋ ਗਿਆ। ਲਓ ਜੀ, ਇਹਦੀ ਭੂਆ ਦੀ ਨੌਂ ਦੀ ਕਰਤੂਤ ਜਿਹੜੀ ਹੈ, ਵੈਸੇ ਇਦਾਂ ਨਹੀਂ ਕਹੀਦਾ ਹੁੰਦਾ। ਅਗਲੀ ਸੁਣਦੀ ਹੋਵੇ ਨਾ ਤੇ ਤੇਰੀਆਂ ਫਿਨੀਆਂ ਨਾਸਾਂ ਜਿਹੜੀਆਂ। ਲਓ ਜੀ, ਗੱਲ ਹੈਗੀ ਏਦਾਂ ਵੀ ਚੁਗਲਖੋਰ ਨੂੰ ਜੇਕਰ ਰੋਕੀਏ ਨਾ ਤੇ ਗੱਲ ਕਹਿੰਦੀਆਂ ਕਹਿ ਜਾਂਦਾ ਹੈ, ਤੇ ਜੇਕਰ ਰੁੱਸੇ ਨੂੰ ਮਨਾਈਏ ਨਾ ਪਾੜਾ ਪੈਂਦੀਆਂ ਪੈ ਜਾਂਦਾ ਹੈ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ ਤਾਂ ਫਿਰ ਉਹ ਢੈਂਦੀਆਂ ਢਹਿ ਜਾਂਦਾ ਹੈ। ਤੇ ਤੁਹਾਡੇ ਹੁਣ ਮੈਂ ਮੂੰਹ ਨੂੰ ਜਿੰਦਾ ਤਾਂ ਲਾ ਨਹੀਂ ਸਕਦਾ। ਤੇ ਨਾਲੇ ਉਦਾਂ ਵੀ ਜਦੋਂ ਕੋਈ ਬੰਦਾ ਗੱਲ ਕਰੇ ਨਾ ਕਿ ਉਹ ਫਲਾਣੇ ਦਾ ਏਦਾਂ, ਢਮਕਾਉਣੇ ਦਾ ਏਦਾਂ, ਅੱਧੀ ਕੁ ਗੱਲ ਛੱਡ ਦੇਵੇ ਤਾਂ ਫਿਰ ਤੈਨੂੰ ਪਤਾ ਨਹੀਂ ਵੀ ਢਿੱਡ ਦੇ ਵਿੱਚ ਜਿਹੜੀਆਂ ਘੜੀਲਾਂ ਪੈਂਦੀਆਂ ਉਹ ਜਵੈਣ ਦੇ ਨਾਲ ਵੀ ਨਹੀਂ ਹਟਦੀਆਂ। ਹਨਾ, ਉਹ ਤੁਹਾਡੇ ਪਿੰਡ ਵਾਲੇ ਕੀ ਸੀ ਨਾ ਉਹਦਾ? ਹਾਂ, ਬੱਗੇ ਵਾਲਾ ਹਾਲ ਹੋ ਜਾਂਦਾ ਹੈ। ਬਿਲਕੁਲ ਜੀ। ਸੋ ਬੱਗਿਆਂ ਨੂੰ ਬੱਗੇ ਬਿੱਲਿਆਂ ਦਾ ਕੀ ਕਰੇਂਗੇ? ਓਏ ਹੋਏ, ਖੈਰ ਬਾਗੜ ਬਿੱਲਿਆਂ ਦਾ ਕੀ ਕਰਨਾ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਬਾਅਦ ਦੱਸਦੇ ਹਾਂ। ਪਹਿਲਾਂ ਇਹਦੀ ਗੱਲ ਸੁਣਨੀ ਸੀ, ਇਹਨੇ ਗੱਲ ਹੋਰ ਪਾਸੇ ਪਾ ਲਈ ਹੈ। ਚੱਲ ਜਮੂਰੇ, ਗੱਲ ਨੂੰ ਹਾਸੇ ਚ ਨਾ ਡਾਲ, ਗਾਣੇ ਸ਼ਾਣੇ ਸੁਣਾ ਤੇ ਮੁੜ ਕੇ ਆਣ ਕੇ ਗੱਲ। ਜਮੂਰਾ ਕਿਹਨੂੰ ਕਿਹਾ? ਓ ਸੌਰੀ, ਜਮੂਰੀ ਕੀ ਮਤਲਬ? ਯਾਨੀ ਕਿ ਜਮੂਰਾ ਗਿਆ ਹੋ ਗਿਆ ਸੀਗਾ। ਰਮਨੀਕ ਕੌਰ ਹੈ ਨਾਮ ਮੇਰਾ। ਓਕੇ, ਪੱਕਾ? ਹਾਂਜੀ। ਤੁਹਾਨੂੰ ਨੌਕਰੀ ਦਾ ਅਸੀਂ ਪੱਕਾ ਕਰ ਲੈਣਾ, ਪਹਿਲਾਂ ਆਪਣਾ ਸਰਟੀਫਿਕੇਟ ਲਿਆ ਕੇ ਦਿਖਾਓ। ਲਓ ਜੀ, ਨਾਮ ਪੱਕਾ ਨਾਮ ਦੱਸੋ ਆਪਣਾ। ਹਾਂ, ਤੇ ਪੱਕਾ ਨਾਮ ਰਮਨੀਕ ਕੌਰ। ਓਕੇ, ਲਓ ਜੀ, ਜੇਕਰ ਤੁਹਾਡਾ ਨਾਮ ਰਮਨੀਕ ਕੌਰ ਹੋਇਆ ਤੁਹਾਡੇ ਸਰਟੀਫਿਕੇਟਾਂ ਦੇ ਉੱਪਰ ਤੇ ਆਪਾਂ ਤੁਹਾਨੂੰ ਨੌਕਰੀ ਪੱਕੀ ਕਰ ਦੇਣੀ ਆ। ਨਹੀਂ ਤਾਂ ਫਿਰ ਤੁਸੀਂ ਇੱਕ ਕੋਰਾ ਪੇਪਰ ਲੈ ਆਇਓ, ਪੈਨ ਮੇਰੇ ਕੋਲ ਹੈਗਾ। ਅੱਛਾ, ਅਸਤੀਫਾ। ਹੁਣ ਗੱਲ ਦੂਜੇ ਪਾਸੇ ਨਾ ਆਪਾਂ ਮਦਾਰੀ। ਲਓ ਜੀ, ਆਜੋ ਫਿਰ। ਹੋਇਆ ਏਦਾਂ ਕਿ ਭੂਆ ਦੀ ਨੌਂ ਨੇ ਲੂਣ ਨਹੀਂ ਪਾਇਆ ਸਬਜ਼ੀ ਚ ਸਵੇਰੇ। ਓਹੋ, ਭੂਆ ਨੂੰ ਤੁਹਾਡੇ ਨੂੰ ਬਲੱਡ ਪ੍ਰੈਸ਼ਰ ਹੈ ਨਾ, ਤਾਂ ਕਰਕੇ ਪਾਇਆ ਹੋਣਾ। ਅਗਲੀ ਸੋਚਦੀ ਵਿਚਾਰਦੀ ਆ। ਹਾਏ ਹਾਏ, ਆਹੀ ਤੇ ਪ੍ਰੋਬਲਮ ਹੋ ਗਈ। ਹੋਇਆ ਏਦਾਂ ਕਿ ਭੂਆ ਦੇ ਮੁੰਡੇ ਨੇ ਜਦੋਂ ਸਬਜ਼ੀ ਖਾਧੀ ਹੈ ਸਵੇਰੇ, ਅਗਲੇ ਨੇ ਆਫਿਸ ਜਾਣਾ ਸੀ, ਕਾਲੀ ਦੇ ਵਿੱਚ ਸਬਜ਼ੀ ਚ ਲੂਣ ਪਾਇਆ ਨਹੀਂ ਅਗਲੀ ਨੇ, ਤੇ ਉਹਨੂੰ ਲੱਗਾ ਹਾਏ ਟੇਸਟ ਨਹੀਂ ਆਇਆ। ਅਗਲਾ ਚੁੱਪ ਇੱਥੇ ਬਿਨਾਂ ਕੁਛ ਕਿਹਾ, ਕਿਸੇ ਨਾਲ ਕੋਈ ਗੱਲ ਕੀਤਿਆਂ ਚਲਾ ਤੇ ਗਿਆ ਆਫਿਸ। ਓਏ ਹੋਏ ਹੋਏ, ਲਓ ਜੀ, ਟੈਨਸ਼ਨ ਦਾ ਮਾਹੌਲ ਹੋ ਗਿਆ ਪੈਦਾ। ਬੰਦਾ ਰੋਟੀ ਪਾਣੀ ਛਕ ਗਿਆ, ਵਿੱਚ ਲੂਣ ਹੈ ਨਹੀਂ ਸੀ। ਕੀ ਹੁੰਦਾ ਅੱਗੇ ਆਣ ਕੇ ਦੱਸਦੇ ਆ ਵੀ ਪਹਿਲਾਂ ਤੁਸੀਂ ਥੋੜਾ ਜਿਹਾ ਇੰਤਜ਼ਾਰ।
ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਹੋਇਆ ਏਦਾਂ ਕਿ ਬਿਨਾਂ ਕੁਝ ਕਿਹਾ ਉਹ ਤੇ ਨਿਕਲ ਗਿਆ ਆਫਿਸ ਨੂੰ। ਉਹਨੂੰ ਸਵਾਦ ਨਹੀਂ ਆਇਆ, ਅਗਲਾ ਡਰ ਗਿਆ। ਦੂਜੇ ਪਾਸੇ ਵਾਈਫ ਜਿਹੜੀ ਸੀ ਆ ਸਾਡੀ ਭੂਆ ਦੀ ਨੂੰ, ਉਹ ਵੀ ਟੈਨਸ਼ਨ ਚ ਆ ਗਈ ਵੀ ਹਾਏ ਹਾਏ ਇਹੋ ਜੀ ਕਿਹੜੀ ਗੱਲ ਆਈ ਵੀ ਖਾਣਾ ਬਿਨਾਂ ਖਾਦੇ ਹੀ ਚਲਾ ਗਿਆ, ਵਿੱਚੇ ਛੱਡ ਕੇ ਚਲਾ ਗਿਆ। ਜਦੋਂ ਉਹਨੇ ਟੇਸਟ ਕੀਤਾ ਤੇ ਵੇਖਿਆ ਨਮਕ ਹੀ ਨਹੀਂ ਸੀ, ਉਹ ਵੀ ਡਰ ਗਈ ਵੀ ਹਾਏ ਹਾਏ ਪੱਕਾ ਗੁੱਸੇ 'ਚ ਚਲ ਗਿਆ, ਆਊਗਾ ਤੇ ਸ਼ਾਮੀ ਮੇਰੀ ਖੜਤੈਂਦੀ ਕਰੂਗਾ। ਹੋਏ ਹੋਏ ਉਹਨੂੰ ਵਿਚਾਰੇ ਨੂੰ ਨਾ, ਵੈਸੇ ਜਿਹੜੀ ਤੇਰੀ ਭੂਆ ਦੀ ਨੂੰਹ ਆ ਉਹਨੂੰ ਆਪਣੇ ਘਰ ਵਾਲੇ ਦਾ ਨਹੀਂ ਏਡਾ ਫਿਕਰ ਹੋਣਾ, ਕਿਉਂਕਿ ਉਹਨੂੰ ਤਾਂ ਰੱਖਦੀ ਹੈ ਅਗਲੀ। ਅੱਛਾ, ਜੁੱਤੀ ਥੱਲੇ। ਚਲੋ ਖੈਰ, ਮੈਂ ਕਹਿਣਾ ਨਹੀਂ ਸੀ ਚਾਹੁੰਦਾ, ਪਰ ਅਗਲੀ ਨੂੰ ਫਿਰ ਵੀ ਡਰ ਤੇ ਪੈ ਗਿਆ ਨਾ ਵੀ ਹਾਏ ਆਉਂਦਿਆਂ ਘਰ ਨੂੰ ਕਾਟੋ ਕਲੇਸ਼ ਹੋ ਜਾਣਾ। ਓਏ ਹੋਏ ਆਹ ਤੇ ਗੱਲ ਆ, ਕਾਟੋ ਕਲੇਸ਼ ਹੋ ਜਾਣਾ, ਪਰ ਕਿਹਦੇ ਨਾਲ ਹੋਣਾ ਇਹ ਨਹੀਂ ਸੀ ਨਾ ਤੂੰ ਪ੍ਰੋਪਰ ਦੱਸ ਰਹੀ। ਉਹ ਮੈਂ ਦੱਸਾਂਗਾ ਆਣ ਕੇ ਜੀ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ ਤੇ ਮੈਂ ਰਮਨੀਕ ਕੌਰ ਦੇ ਕੱਲੇ ਰਿਸ਼ਤੇਦਾਰ ਨੂੰ ਐਨ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਹਾਂ। ਤੇ ਜਿਹੜੀ ਇਹਦੀ ਭੂਆ ਦੀ ਨੂੰਹ ਹੈ, ਲੱਗੀ ਇਹਦੀ ਭਾਬੀ, ਹਾਂਜੀ ਬਹੁਤ ਵਿਚਾਰੀ ਸੋਹਣੀ ਆ। ਅੱਛਾ, ਤਾਂ ਹੀ ਤੁਸੀਂ ਬਹੁਤਾ ਇੰਟਰਸਟ ਲੈਂਦੇ ਹੋ ਮੇਰੀ ਭੂਆ ਦੇ ਮਾਮਲਿਆਂ 'ਚ। ਦੇਖੋ ਕਿਉਂ ਨਹੀਂ ਲੈਣਾ ਪੈਣਾ ਯਾਰ, ਐਡੇ ਸੋਹਣੇ ਮਾਮਲੇ ਹੋਣ ਤੇ ਬੰਦਾ ਦਿਲ ਦਾ ਮਾਮਲਾ ਨਾ ਬਣਾਵੇ। ਅੱਛਾ, ਐਡੇ ਸੋਹਣੇ ਮਾਮਲੇ ਹੋਣ ਤੇ ਬੰਦਾ ਚੀਕੂ ਸੀਤਾਫਲੀ ਫੜਾਵੇ ਜਾ ਕੇ। ਚਲੋ ਖੈਰ ਵਾਪਸ ਆ ਜਾਓ, ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ, ਘਰ ਪੱਟ ਜਾਂਦੇ ਹੁੰਦੇ ਇਦਾਂ। ਹਾਂ ਲਓ ਜੀ, ਉਹਨੂੰ ਟੈਨਸ਼ਨ ਇਹ ਨਹੀਂ ਸੀ ਕਿ ਉਹਦੇ ਘਰ ਵਾਲੇ ਨੇ ਆਣ ਕੇ ਕੁਝ ਕਹਿਣਾ, ਕਿਉਂਕਿ ਘਰ ਵਾਲੇ ਨੂੰ ਤਾਂ ਉਹ ਅੱਗੇ ਹੀ ਕਿੱਥੇ ਰੱਖਦੀ ਭਲਾ, ਜੁੱਤੀ ਥੱਲੇ। ਹਾਂ, ਚੱਕਰ ਉਹਨੂੰ ਇਹ ਸੀ ਕਿ ਤੇਰੀ ਭੂਆ ਨੂੰ ਬੋਲਣ ਦਾ ਪਤਾ ਨਹੀਂ, ਇਹ ਐਡੀ ਗਿੱਠ ਲੰਬੀ। ਹਾਂ, ਤੇਰੇ ਨਾਲ ਵੀ ਥੋੜੀ ਜੀ ਜ਼ਿਆਦਾ। ਹਾਂ, ਤੇ ਫੇਰ ਭੂਆ ਭਤੀਜੀ ਇੱਕੋ ਖਾਨਦਾਨ ਦੀ ਆਵਾਂ। ਹਾਂ, ਉਹਨੂੰ ਤਾਂ ਭੂਆ ਦਾ ਸੀ ਕਿ ਭਾਵੇਂ ਉਹਨੂੰ ਬੀਪੀ ਦੀ ਪ੍ਰੋਬਲਮ ਆ, ਫੇਰ ਵੀ ਲੂਣ ਜ਼ਿਆਦਾ ਖਾਂਦੀ ਆ, ਤੇ ਤਾਂ ਕਰਕੇ ਉਹਨੂੰ ਸਮੱਸਿਆ ਇਹ ਸੀ ਕਿਤੇ ਇਹ ਨਾ ਟਟੀਰੀ ਵਾਂਗੂ ਘਰ ਸਿਰ ਤੇ ਚੱਕ ਲਵੇ। ਬਿਲਕੁਲ ਜੀ, ਡਰ ਤੇ ਇਹ ਸੀ। ਤੇ ਉਧਰ ਉਹ ਵਿਚਾਰਾ ਮੁੰਡਾ ਸਾਡਾ ਪੂਰਾ ਦਿਨ ਉਹਦਾ ਟੈਨਸ਼ਨ 'ਚ ਗੁਜ਼ਰ ਗਿਆ। ਸ਼ਾਮੀ ਘਰ ਆਇਆ, ਬਿਨਾਂ ਕਿਸੇ ਨਾਲ ਗੱਲ ਕੀਤੇ ਆਪਣੇ ਆਪ ਨੂੰ ਰਿਜ਼ਰਵ ਕਰ ਲਿਆ। ਉਹਨੂੰ ਤੇ ਐਂ ਵੀ ਲੱਗੇ ਵੀ ਹਾਏ ਬੁਖਾਰ ਹੋ ਗਿਆ, ਹਾਏ ਬੁਖਾਰ ਹੋ ਗਿਆ। ਲਓ ਜੀ, ਹਾਏ ਬੁਖਾਰ ਹੋ ਗਿਆ, ਹਾਏ ਬੁਖਾਰ ਹੋ ਗਿਆ। ਬੰਦਾ ਸਿੱਧਾ ਚਲ ਗਿਆ ਕਮਰੇ ਦੇ ਅੰਦਰ, ਆਈਸੋਲੇਟ ਹੋ ਗਿਆ। ਆਈਸੋਲੇਟ ਹੋਇਆ ਜਾਂ ਕੀ ਹੋਇਆ ਦੱਸਦੇ ਆਣ ਕੇ ਤੁਹਾਨੂੰ। ਥੋੜਾ ਜਿਹਾ ਵਕਫਾ ਲਓ ਤੇ ਆਓ ਜੀ ਸਾਡੇ ਨਾਲ ਸੁਣਦੇ ਰਹੋ। ਪੰਜਾਬੀ ਰੇਡੀਓ ਯੂਐਸਏ ਤੇ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਚੱਲ ਰਿਹਾ ਜੀ, ਤੇ ਮਸਲਾ ਚੱਲ ਰਿਹਾ ਜੀ ਇਹਨਾਂ ਦੇ ਘਰ ਦਾ, ਇਹਨਾਂ ਦੀ ਭੂਆ ਦੇ ਘਰ ਦਾ। ਖੈਰ ਆਪਾਂ ਕੀ ਲੈਣਾ ਦੇਣਾ, ਕੋਈ ਮਰੇ ਕੋਈ ਜੀਵੇ, ਸੁਧਰਾ ਘੋਲ ਪਤਾਸੇ ਪੀਵੇ। ਤੇ ਮੁੰਡਾ ਆ ਗਿਆ ਜੀ, ਆਪਣੇ ਆਪ ਨੂੰ ਨੇ ਕਰ ਲਿਆ ਆਈਸੋਲੇਟ, ਤੇ ਘਰ ਵਾਲੇ ਨੂੰ ਫਿਕਰ ਪੈ ਗਿਆ ਹੈ ਕਿਤੇ ਕਰੋਨਾ ਕਰਾ ਕੇ ਆ ਗਿਆ ਹੋਵੇ। ਉਹੀ ਨਾ, ਇਧਰੋਂ ਘਰ ਵਾਲਾ ਵੀ ਟੈਨਸ਼ਨ 'ਚ, ਉਧਰੋਂ ਘਰ ਵਾਲੀ ਵੀ ਟੈਨਸ਼ਨ ਦੇ ਵਿੱਚ। ਵਾਈਫ ਨੂੰ ਲੱਗਿਆ ਕਿ ਲੱਗਦਾ ਕਰੋਨਾ ਹੋ ਗਿਆ, ਉਹ ਵੀ ਡਰ ਗਈ। ਪੁੱਛਿਆ ਤੇ ਕਹਿੰਦਾ ਫੀਵਰ ਲੱਗਦਾ ਪਿਆ, ਬੁਖਾਰ ਜਿਹਾ ਲੱਗਦਾ ਪਿਆ, ਤੁਸੀਂ ਥੋੜਾ ਦੂਰ ਹੀ ਰਹੋ। ਘਰ ਦੇ ਵਿੱਚ ਤਾਂ ਮਾਹੌਲ ਹੀ ਦੂਜਾ ਹੋ ਗਿਆ, ਸਾਰੇ ਡਰ ਗਏ, ਮੇਰੀ ਭੂਆ ਵੀ ਡਰ ਗਈ। ਬਸ ਫੇਰ ਕੀ ਸੀ, ਫੀਵਰ ਬੁਖਾਰ ਸੋਚਦਿਆਂ ਜਦੋਂ ਥਰਮਾਮੀਟਰ ਲਾਇਆ ਤੇ 99 ਤੋਂ ਉੱਪਰ ਸ਼ੋ ਕਰਨ ਲੱਗ ਪਿਆ। ਉਹਨੂੰ ਮਹਿਸੂਸ ਹੋਇਆ ਗਲਾ ਵੀ ਏਦਾਂ ਚਲੋ ਗਰਮ ਪਾਣੀ ਦੇ ਗਰਾਰੇ ਸ਼ੁਰੂ। ਕਿਸੇ ਤਰ੍ਹਾਂ ਟਾਈਮ ਬੀਤਿਆ, ਰਾਤ ਦੇ 10 ਵਜੇ। ਉਧਰੋਂ ਵਾਈਫ ਨੂੰ ਲੱਗਾ ਵੀ ਸਵੇਰ ਦਾ ਲਾਂਭਾ ਹੁਣ ਲਾ ਦੇ, ਹੁਣ ਇਹਨੂੰ ਪਨੀਰ ਦੀ ਸਬਜ਼ੀ ਖਵਾ ਦੇ, ਪਨੀਰ ਦੀ ਭੁਰਜੀ ਖਵਾ ਦੇ। ਕਿਆ ਬਾਤ ਹੈ, ਕਿਉਂਕਿ ਸਵੇਰ ਦੀ YouTube ਤੇ ਲੱਗੀ ਹੋਈ ਸੀਗੀ ਸਰਚਾਂ ਕਾਰਨ। ਵੈਸੇ ਉਹਦਾ ਇਹ ਨਾ ਜਨਾਨੀਆਂ ਦੀ ਮੈਨੂੰ ਸਮਝ ਨਹੀਂ ਆਈ ਅੱਜ ਤੱਕ। ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੇ ਸ਼ਾਹੀ ਪਨੀਰ, ਕੜਾਈ ਪਨੀਰ, ਮਲਾਈ ਕੋਫਤਾ, ਫਲਾਨਾ ਟਮਕਾਨਾ, ਇਹ ਉਹ। ਰਾਤ ਨੂੰ ਮਸਰਾਂ ਦੀ ਦਾਲ ਧਰੀ ਹੁੰਦੀ ਆ। ਪਰ ਉਹਨੇ ਮਸਰਾਂ ਦੀ ਨਹੀਂ, ਉਹਨੇ ਸੱਚੀ ਮੁੱਚੀ ਪਨੀਰ ਦੀ ਸਬਜ਼ੀ ਧਰੀ ਸੀ। ਤੇ ਉਸ ਤੋਂ ਬਾਅਦ ਇਹ ਕਹਿੰਦੀ ਏਦਾਂ ਕਰੋ, ਰੋਟੀ ਟੁੱਕ ਖਾ ਤੇ ਲੋ, ਦਰਵਾਜ਼ੇ ਦੇ ਬਾਹਰ ਜਾ ਕੇ ਥਾਲੀ ਰੱਖ ਆਈ। ਡੰਡੇ ਦੇ ਨਾਲ ਅੱਗੇ ਤੱਕ ਦਿੱਤੀ ਹੋਣੀ ਆ। ਡਰਦੀ ਨੇ ਅੱਗੇ ਤੱਕ ਦਿੱਤੀ ਹੈ। ਤੇ ਲਓ ਜੀ, ਉਸ ਤੋਂ ਬਾਅਦ ਕੀ ਹੁੰਦਾ ਹੈ, ਜੋਗੀ ਸਿਆਂ ਕੁਛ ਹੋਰ ਫਰਮਾਉਂਦਾ ਹੈ। ਲਓ ਜੀ, ਆਉਣੇ ਆ ਵਾਪਸ। ਲਓ ਜੀ, ਆ ਗਏ ਆ ਵਾਪਸ। ਉਸ ਬੰਦੇ ਦੀ ਜਿਹਦੀ ਘਰ ਦੇ ਵਿੱਚ ਕੁੱਤੇ ਜਿਹੀ ਕਦਰ ਨਹੀਂ, ਏਦਾਂ ਆ ਨਹੀਂ ਹੈਗੀ ਆ। ਹਾਂ ਚਲੋ ਹੈਗੀ ਆ ਜੀ ਕਦਰ, ਸੌਰੀ, ਕੁੱਤੇ ਨਾਲੋਂ ਜ਼ਿਆਦਾ ਆ। ਹਾਂਜੀ ਸੌਰੀ। ਤੁਹਾਨੂੰ ਕਿੱਦਾਂ ਪਤਾ ਮੇਰੀ ਭੂਆ ਦੇ ਕੋਲੇ ਕੁੱਤਾ ਵੀ ਆ? ਸਾਨੂੰ ਪਤਾ ਹੈ ਜੀ। ਇੱਕ ਦਿਨ ਤੁਹਾਡਾ ਫੁੱਫੜ ਬਿਸਕੁਟ ਲੈਣ ਗਿਆ। ਅੱਛਾ, ਕਹਿੰਦਾ ਜੀ ਕੁੱਤੇ ਵਾਲੇ ਬਿਸਕੁਟ ਹੈਗੇ ਆ? ਕਹਿੰਦਾ ਭਾਜੀ ਇੱਥੇ ਖਾਣੇ ਜਾਂ ਘਰ ਜਾ ਕੇ। ਦੇਖਿਆ, ਅੱਧੀ ਕੁੱਤੇ ਖਾਣ ਤੇ ਮੇਰੇ ਖਾਨਦਾਨ ਦੀ ਇਹੀ ਬੰਦਾ ਕਰ ਦਿੰਦਾ ਹੈ। ਪਰ ਲਓ ਜੀ, ਚਲੋ ਜਿੱਦਾਂ ਕਿੱਦਾਂ ਪਨੀਰ ਦੇ ਵੱਲ ਵੇਖ ਕੇ ਅਗਲੇ ਦਾ ਫੇਵਰੇਟ ਪਨੀਰ ਭੁੱਖ ਨੂੰ ਲੱਗੀ, ਆਂਦਰਾ ਉਹਨਾਂ ਦੇ ਫੇਫੜੇ ਫੜਕ ਵੱਜਣ। ਹੋਰ ਕੀ। ਫੇਰ ਉਹਨੇ ਸੋਚਿਆ ਵੀ ਚੱਲ
ਵੀ ਮੈਂ ਮਾੜਾ ਮੋਟਾ ਖਾ ਹੀ ਲੈਣਾ। ਉਧਰੋਂ ਵਾਈਫ ਵੀ ਜਿਹੜੀ ਸੀਗੀ ਉਹ ਕਹਿੰਦੀ ਵੀ ਹਾਏ ਕਿਤੇ ਪਨੀਰ ਦੀ ਸਬਜ਼ੀ ਸਵੇਰ ਦੀ ਗਲਤੀਆਂ ਦੇ ਉੱਤੇ ਪਾਣੀ ਪਾ ਦੇਵੇ, ਹੁਣ ਕਿਤੇ ਠੀਕ ਹੋ ਜਾਵੇ। ਬਸ ਇਦਾਂ ਹੀ ਉਹਨੇ ਪਨੀਰ ਦੀ ਸਬਜ਼ੀ ਖਾਧੀ ਹੈ, ਨਾਲੇ ਉਹ ਕਹਿੰਦਾ ਸਵਾਦ ਆ ਗਿਆ ਜੀ, ਸਵਾਦ ਆ ਗਿਆ ਵਾਪਸ। ਚਲੋ ਕੌਨਫੀਡੈਂਟ ਹੋ ਗਏ ਕਿ ਭਾਈ ਸਵਾਦ ਨਹੀਂ ਗਿਆ ਹਲੇ। ਅੱਗੋਂ ਪਤਾ ਕੀ ਕਹਿੰਦਾ, ਭਗਵਾਨੇ ਮੈਨੂੰ ਤੇ ਲੱਗਦਾ ਕਰੋਨਾ ਆਇਆ ਸੀ, ਮੈਨੂੰ ਟੱਚ ਕਰਕੇ ਨਿਕਲ ਗਿਆ। ਅੱਗੋਂ ਫਿਰ ਉਹਨੇ ਸਾਰੀ ਰਾਮ ਕਹਾਣੀ ਸੁਣਾਈ ਕਿ ਜੀ ਤੁਹਾਨੂੰ ਕਰੋਨਾ ਨਹੀਂ ਸੀ ਹੋਇਆ, ਸਵੇਰੇ ਮੈਂ ਹੀ ਤਤੜੀ ਲੂਣ ਪਾਉਣਾ ਭੁੱਲ ਗਈ ਸੀ ਸਬਜ਼ੀ 'ਚ। ਲਓ ਜੀ, ਇਸ ਕਰਕੇ ਲੂਣ ਜ਼ਰੂਰੀ ਆ, ਜਿੱਦਾਂ ਮੈਂ ਇਹਨੂੰ ਦਿੰਦਾ ਰਹਿਣਾ। ਕਨਫਿਊਜ਼ਨ ਜਿਹੜੀ ਹੁੰਦੀ ਹੈ ਨਾ ਜੋਗੀ ਜੀ, ਮਿਸ ਅੰਡਰਸਟੈਂਡਿੰਗ ਜਿਹੜੀ ਹੁੰਦੀ ਹੈ ਬਹੁਤ ਹੀ ਜ਼ਿਆਦਾ ਮਾੜੀ ਹੁੰਦੀ, ਤੁਹਾਨੂੰ ਤਾਂ ਪਤਾ ਹੀ ਹੈ। ਬਿਲਕੁਲ ਜੀ, ਮੈਨੂੰ ਤਾਂ ਪਤਾ ਜੀ, ਮੈਂ ਤੇ ਆਪ ਹੀ ਸ਼ਿਕਾਰ ਆ। ਅੱਛਾ, ਹਾਂ, ਮਿਸ ਅੰਡਰਸਟੈਂਡਿੰਗ ਦਾ। ਕਿਹੜੀ ਮਿਸ ਅੰਡਰਸਟੈਂਡਿੰਗ ਦਾ ਤੁਸੀਂ ਸ਼ਿਕਾਰ ਹੋ? ਮੇਰੇ ਤਾਂ ਸੱਜੇ ਖੱਬੇ ਮਿਸ ਅੰਡਰਸਟੈਂਡਿੰਗਾਂ ਤੁਰੀਆਂ ਫਿਰਦੀਆਂ। ਅੱਛਾ, ਤੁਸੀਂ ਆਪਣੀ ਵਾਈਫ ਦੇ ਬਾਰੇ ਏਦਾਂ ਸ਼ਰੇਆਮ ਕੁਝ ਨਹੀਂ ਕਹਿ ਸਕਦੇ। ਉਹ ਤਾਂ ਵਿਚਾਰੀ ਹੈ ਹੀ ਬਹੁਤ ਚੰਗੀ ਆ, ਉਹਦੀ ਰੀਸ ਕਿਹਨੇ ਕਰ ਲੈਣੀ ਆ? ਉਹਦੀ ਰੀਸ ਤਾਂ ਕੋਈ ਦੋਹਰੀ ਤੇਰੀ ਚੌਰੀ ਪਜੌਰੀ ਸ਼ਿਓਰੀ ਸਤੌਰੀ ਠੌਰੀ ਵਾਰੀ ਜੰਮ ਕੇ ਨਹੀਂ ਕਰ ਸਕਦਾ। ਹਾਂਜੀ, ਆਏ ਵੱਡੇ, ਮੇਰੀ ਗੱਲ ਸੁਣ ਲਾ, ਤੂੰ ਜੇ ਮੰਨ ਲਓ ਕਿਸੇ ਨਾਲ ਵਿਆਹ ਕਰਾਏਂਗੀ, ਹਾਂਜੀ, ਅਗਲੇ ਦੇ ਪਾਸਪੋਰਟ ਦਾ ਰੰਗ ਨਹੀਂ ਚੇਂਜ ਹੋਣਾ। ਅੱਛਾ, ਤੇਰੇ ਵਾਲਾ ਤਾਂ ਭਾਵੇਂ ਹੋ ਜੂ, ਹਾਂ, ਤੇ ਫਿਰ ਤੇ ਅਗਲੀ ਨੇ ਮੇਰੇ ਪਾਸਪੋਰਟ ਦਾ ਰੰਗ ਚੇਂਜ ਕਰਾਉਣਾ ਹੈ। ਹਾਂ, ਤੇ ਕਰਾਉਣਾ ਹੀ ਆ, ਤਾਂ ਹੀ ਤਾਂ ਤੁਸੀਂ ਮਤਲਬ ਕੋਲ ਮਤਲਬ ਨੂੰ ਜੁੜੇ ਉਹਦੇ ਨਾਲ। ਆ ਦੇਖੋ ਜੀ, ਇੱਥੇ ਦੁਨੀਆ ਹੈ ਹੀ ਮਤਲਬ ਦੀ ਹੈ ਸਾਰੀ, ਬੰਦਾ ਮਤਲਬ ਦੇ ਨਾਲ ਹੀ ਜੁੜਦਾ ਕਿਸੇ ਦੇ ਨਾਲ। ਹੁਣ ਤੈਨੂੰ ਮੇਰੇ ਨਾਲ ਮਤਲਬ ਸੀ, ਮਿਹਨਤਾਂ ਕਰਦੀ ਸੀ, ਅੱਜ ਮੈਨੂੰ ਅੱਖਾਂ ਦਿਖਾਉਣੀ, ਡੇਲੇ ਦਿਖਾਉਣੀ ਆ ਨਾ। ਮੈਂ ਕਦੇ ਡੇਲੇ ਦਿਖਾਏ ਤੁਹਾਨੂੰ? ਹੱਦ ਹੋ ਗਈ ਤੁਹਾਡੇ ਵਾਲੀ। ਬਸ ਆਹੀ ਤਾਂ ਗੱਲ ਹੈ ਮਾੜੀ ਹੈ ਜੀ, ਵੀ ਬੰਦਾ ਜਦੋਂ ਕਿਤੇ ਕੰਮ ਕੱਢਣਾ ਆਉਣਾ ਹੋਵੇ ਨਾ, ਉਸ ਵੇਲੇ ਤਾਂ ਫਿਰ ਮੇਵਣਾ ਜੇ ਬੜਿਆ ਫਿਰਦਾ ਹੁੰਦਾ, ਤੇ ਜਦੋਂ ਕਿਤੇ ਕੰਮ ਨਿਕਲ ਜਵੇ ਉਦੋਂ ਫਿਰ ਬਘਿਆੜ ਬਣਿਆ ਫਿਰਦਾ ਹੁੰਦਾ। ਨਾ ਮੈਂ ਤਾਂ ਕੁਝ ਵੀ ਨਹੀਂ ਇਦਾਂ ਦਾ ਕਿਹਾ, ਪਰ ਇੰਨਾ ਜ਼ਰੂਰ ਹੈ ਜੋਗੀ ਜੀ ਕਿ ਤੁਸੀਂ ਇਸ ਗੱਲ ਤੋਂ ਕੋਈ ਸਿੱਖਿਆ ਲਈ ਕਿ ਨਹੀਂ ਲਈ? ਕਿਤੋਂ? ਆਹੀ ਜਿਹੜੀ ਕਹਾਣੀ ਏਡੀ ਵੱਡੀ ਮੈਂ ਤੁਹਾਨੂੰ ਸੁਣਾਤੀ ਆ। ਆਹ ਮੈਂ ਸਿੱਖਿਆ ਲੈ ਲਈ ਆ ਜੀ। ਕੀ ਭਲਾ? ਵੀ ਜੇਕਰ ਦਾਲ ਸਬਜ਼ੀ ਵਿੱਚ ਲੂਣ ਹੋਵੇ ਘੱਟ, ਉਸੇ ਵੇਲੇ ਆਪਣਾ ਗੁੱਸਾ ਲਾ ਲਓ, ਐਵੇਂ ਬੁਖਾਰ ਚੜਾਉਣ ਦੀ ਲੋੜ ਨਹੀਂ। ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਨਜ਼ਰੀਆ। ਨਜ਼ਰੀਏ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸ ਰਿਹਾ ਕਿ ਕਦੇ ਕਦੇ ਇਦਾਂ ਹੁੰਦਾ ਹੈ, ਬੰਦਾ ਤਾਂ ਨਾ ਡਰ ਜਿਹੜਾ ਆ, ਉਹ ਡਰ ਬਹੁਤ ਜ਼ਿਆਦਾ ਉਹਦੇ ਤੇ ਹਾਵੀ ਹੋ ਜਾਂਦਾ ਹੈ। ਉਹ ਐਵੇਂ ਨਹੀਂ ਗੱਬਰ ਕਹਿ ਗਿਆ ਸੀ, ਜੋ ਡਰ ਗਿਆ ਸੋ ਮਰ ਗਿਆ। ਗੱਲ ਇਹ ਹੈ ਕਿ ਠੀਕ ਹੈ, ਉਹਨੂੰ ਡਰ ਸੀ ਤੁਹਾਡੀ ਭੂਆ ਦੀ ਨੂੰਹ ਨੂੰ ਕਿ ਦਾਲ ਸਬਜ਼ੀ ਦੇ ਵਿੱਚ ਲੂਣ ਘੱਟ ਰਹਿ ਗਿਆ, ਤੇ ਬੰਦੇ ਨੂੰ ਇਹ ਡਰ ਸੀ ਕਿ ਇਹਨੂੰ ਖਰੇ ਦਾਲ ਸਬਜ਼ੀ ਬਣਾਉਣੀ ਭੁੱਲ ਗਈ ਹੈ, ਤੇ ਜਾਂ ਖਰੇ ਮੇਰਾ ਹੀ ਸਵਾਦ ਚਲਿਆ ਗਿਆ। ਠੀਕ ਹੈ ਨਾ, ਇਹ ਜਿਹੜੀਆਂ ਚੀਜ਼ਾਂ ਨੇ, ਡਰ ਹੋਣਾ ਜ਼ਰੂਰੀ ਹੈ। ਹਰ ਇੱਕ ਚੀਜ਼ ਦਾ ਡਰ ਨਾ ਹੋਵੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਅੱਗੇ ਨਾ ਵਧੋ। ਇਹ ਡਰ ਕੇ ਆਗੇ ਜੀਤ ਹੈ, ਐਵੇਂ ਨਹੀਂ ਕਿਸੇ ਨੇ ਕਿਹਾ। ਪਰ ਗੱਲ ਇਹ ਹੈ ਕਿ ਇਸ ਡਰ ਦੇ ਨਾਲ, ਡਰ ਦੀ ਵਜ੍ਹਾ ਦੇ ਨਾਲ ਤੁਸੀਂ ਆਪਣੇ ਘਰਾਂ ਦੇ ਵਿੱਚ ਫਸਾਦ ਪਾ ਲਓ। ਠੀਕ ਹੈ ਨਾ, ਕਿ ਠੀਕ ਹੈ ਕਿ ਜੇਕਰ ਉਸ ਨੂੰ ਕਿਤੇ ਲੂਣ ਪਾਉਣਾ ਭੁੱਲ ਗਿਆ, ਉਹਨੂੰ ਪਿਆਰ ਦੇ ਨਾਲ ਦੱਸਿਆ ਵੀ ਜਾ ਸਕਦਾ ਹੈ। ਜਿਵੇਂ ਹੁਣ ਤੇਰੀ ਭੂਆ ਨੇ ਦੱਸਿਆ ਤੇ ਆਪਣਾ ਘਰ ਚੱਕ ਲਿਆ ਹੁਣ, ਹਾਂਜੀ, ਤੇ ਇਸੇ ਤਰ੍ਹਾਂ ਉਹਨੂੰ ਦੱਸਿਆ ਜਾ ਸਕਦਾ ਧੀਏ ਪੁੱਤੇ ਬੱਚਾ ਕਰਕੇ ਕਿ ਭਾਈ ਇਹਨੂੰ ਤੂੰ ਚੀਜ਼ ਨੂੰ ਬਣਾਉਣੀ ਸਿੱਖ ਲੈ, ਜੇ ਤੈਨੂੰ ਕੋਈ ਸਮੱਸਿਆ ਤੈਨੂੰ ਮੈਂ ਸਿਖਾਉਣੀ ਹੈ ਜੀ। ਸੱਸ ਮਾਂ ਕਿਉਂ ਨਹੀਂ ਬਣ ਸਕਦੀ ਬਈ? ਨਹੀਂ ਬਣਦੀਆਂ ਜੋਗੀ ਜੀ, ਜਿੰਨਾ ਮਰਜ਼ੀ ਕਰ ਲਓ। ਹਾਂ, ਵੀ ਮਾਂ ਜਿਹੜੀ ਹੈ ਨਾ, ਅੱਛਾ ਇੱਥੇ ਨੂੰਹਾਂ ਕਿਹੜੀਆਂ ਘੱਟ ਨੇ? ਨਾ ਜੀ ਨਾ, ਦੇਖੋ ਮੈਂ ਇਹ ਗੱਲ 100 ਹੱਥ ਰੱਸਾ ਸਿਰੇ ਦੀ ਗੰਢ, ਠੀਕ ਹੈ, ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ, ਨਾ ਸੱਸਾਂ ਮਾਵਾਂ ਬਣਦੀਆਂ ਤੇ ਨਾ ਹੀ ਨੂੰਹਾਂ ਜਿਹੜੀਆਂ ਧੀਆਂ ਬਣਦੀਆਂ ਜੀ। ਠੀਕ ਹੈ, ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਤਾਂ ਇੱਕ ਗੱਲ ਆਮ ਤੌਰ ਤੇ ਇਹ ਲੋਕਾਂ ਨੇ ਮਸ਼ਹੂਰ ਕੀਤੀ ਹੈ, ਅਸੀਂ ਸੁਣਦੇ ਹਾਂ ਮਹਿਫਲਾਂ ਦੇ ਵਿੱਚ ਬੈਠ ਕੇ, ਕਿ ਜੇਕਰ ਤਾਂ ਦੋ ਇੱਕ ਕੁੜੀ ਤੇ ਬੁੜੀ ਤੁਰੀਆਂ ਜਾਂਦੀਆਂ, ਉਹ ਕਹਿੰਦਾ ਇਹ ਮਾਵਾਂ ਧੀਆਂ, ਨੋ ਸੱਸ ਨਹੀਂ ਹੋ ਸਕਦੀਆਂ। ਠੀਕ ਹੈ ਨਾ, ਇਹ ਜਿਹੜੀਆਂ ਚੀਜ਼ਾਂ ਨੇ, ਇਹ ਮਿੱਥ ਜਿਹੜੇ ਨੇ, ਇਹ ਯਾਰ ਬਦਲਣ ਦੀ ਲੋੜ ਆ। ਆਓ ਆਪਣੇ ਘਰਾਂ ਦੇ ਨਕਸ਼ੇ ਤਾਂ ਆਪਾਂ ਰੋਜ਼ ਬਦਲਦੇ ਆ, ਹੁਣ ਇਸ ਚੀਜ਼ ਨੂੰ ਵੀ ਬਦਲੀਏ। ਪੰਜਾਬੀ ਰੇਡੀਓ ਯੂਐਸ ਤੇ ਟਿਊਨ ਕੀਤਾ ਤੁਸੀਂ, ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਾੜਾ ਜਿਹਾ ਸਿੰਪਟਮ ਦਿਖਦਾ ਨਾ ਕਿਸੇ ਨੂੰ ਇੰਡੀਆ ਦੇ ਵਿੱਚ, ਅਗਲਾ ਉਸੇ ਵੇਲੇ ਡਰ ਜਾਂਦਾ ਹੈ। ਤੁਹਾਨੂੰ ਪਤਾ ਜੋਗੀ ਜੀ ਕਿ ਇਸ ਵੇਲੇ ਬਲੈਕ ਫੰਗਸ ਵੀ ਉਤੋਂ ਜ਼ਿਆਦਾ ਹਾਵੀ ਹੈ। ਕਰੋਨਾ ਨਿਤ ਨਵੇਂ ਰੂਪ ਧਾਰਨ ਕਰ ਰਿਹਾ, ਔਰ ਜਿਹੜੇ ਲੋਕ ਇਹ ਕਹਿੰਦੇ ਸੀ ਨਾ ਹੈ ਨਹੀਂ ਕਰੋਨਾ, ਉਹਨਾਂ ਦੇ ਵੀ ਅਸੀਂ ਕੇਸ ਸੁਣਦੇ ਆ ਰਹੇ ਹਾਂ। ਅਸੀਂ ਦੂਰ ਦੂਰ ਸੁਣਦੇ ਸੀ, ਹੁਣ ਨੇੜੇ ਨੇੜੇ ਸੁਣਦੇ ਆ। ਹੁਣ ਤਾਂ ਇੰਡੀਆ ਵਾਲੇ ਇਹ ਗੱਲ ਕਹਿੰਦੇ ਆ ਕਿ ਹਰ ਰੋਜ਼ ਹੀ ਸਾਡਾ ਹੈਪੀ ਬਰਥਡੇ ਹੈ। ਹਾਂ, ਹੁਣ ਜਿਹੜੇ ਕਹਿੰਦੇ ਸੀ ਨਾ ਕਰੋਨਾ ਹੈ ਨਹੀਂ, ਉਹ ਵੀ ਕਹਿੰਦੀਆਂ ਬੁੜੀਆਂ ਹੈਗਾ ਭਾਈ, ਆ ਮਾਸਕ ਵੀ ਲਾਇਆ, ਮੂੰਹ ਤੇ ਚੁੰਨੀ ਵੀ ਲਪੇਟੀ ਹੈ, ਬਹੁਤ ਖਤਰਨਾਕ ਹੈ ਭਾਈ, ਬਹੁਤ ਜ਼ਿਆਦਾ ਭਾਈ, ਪਤਾ ਨਹੀਂ ਕਿੰਨੇ ਬੰਦੇ ਮੁੱਕ ਗਏ। ਗੱਲ ਇਹ ਠੀਕ ਹੈ, ਬਿਮਾਰੀ ਖਤਰਨਾਕ ਹੈ, ਪਰ ਤੁਹਾਡੀ ਥੋੜੀ ਜਾਣਕਾਰੀ ਜਿਹੜੀ ਹੈ ਜੀ ਉਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਇਹਦੇ ਬਾਰੇ ਪੂਰੀ ਜਾਣਕਾਰੀ ਲਓ,
ਜਾਓ, ਪੂਰੀ ਤਰ੍ਹਾਂ ਦੇ ਨਾਲ ਜਾਗਰੂਕ ਹੋਵੋ ਤੇ ਜਿੱਦਾਂ ਦੇ ਪਹਿਲਾਂ ਪ੍ਰੀਕਾਸ਼ਨ ਤੁਸੀਂ ਲੈ ਰਹੇ ਹੋ ਉਦਾਂ ਦੇ ਲਗਾਤਾਰ ਲੈਂਦੇ ਰਹੋ। ਆਪਣਾ ਬਚਾਅ ਰੱਖੋ, ਆਪਣੇ ਪਰਿਵਾਰ ਦਾ ਬਚਾਅ ਰੱਖੋ ਤੇ ਸਾਰੇ ਜਾਣੇ ਚੁਸਤ ਦਰੁਸਤ ਤੰਦਰੁਸਤ ਰਹੋ, ਟਨਾ ਟਨ ਚੜ੍ਹਦੀ ਕਲਾ ਬਾਗੋ ਬਾਗ ਗਾਰਡਨ ਗਾਰਡਨ। ਤੇ ਲਓ ਜੀ, ਹੁਣ ਇੰਨੀਆਂ ਸੋਹਣੀਆਂ ਗੱਲਾਂ ਸੀ ਕਰ ਦਿੱਤੀਆਂ ਨੇ। ਖਾਸ ਤੌਰ ਤੇ ਮੈਂ ਰਮਨੀਕ ਕੌਰ ਨੇ ਅੱਜ ਆਪਣੇ ਟੱਬਰ ਦੀ ਕਹਾਣੀ ਦੱਸੀ ਹੈ ਤੁਹਾਨੂੰ। ਫਿਰ ਤੁਹਾਨੂੰ ਨਜ਼ਰੀਆ ਮਿਲਿਆ ਕਿਤੇ? ਆ ਮੈਨੂੰ ਦਿਓ ਮੁੱਗੇ ਵਾਲੀ ਪਿੰਕੀ ਦਾ ਨੰਬਰ। ਕਿਉਂ? ਲੈ ਯਾਰ ਮੈਂ ਉਹਨੂੰ ਦੱਸਾਂ ਕਿ ਦਾਲ ਸਬਜ਼ੀ ਦੇ ਵਿੱਚ ਲੂਣ ਪਾ ਲਿਆ ਕਰ, ਸਾਰਾ ਟੱਬਰ ਸੂਲੀ ਟੰਗ ਦਿੱਤਾ ਸੀ ਨੇ। ਤੇ ਫਿਰ ਤਾਂ ਫੇਰ ਕੀ, ਅਗਲੀ ਨੂੰ ਮੈਂ ਦਾਲ ਸਬਜ਼ੀ ਬਣਾਉਣੀ ਸਿਖਾਵਾਂ, ਉਹ ਵੀ ਫੋਨ ਤੇ ਆਨਲਾਈਨ। ਅੱਛਾ, ਹਾਂਜੀ ਨਾ ਅਗਲੀ ਨੂੰ YouTube ਪਤਾ ਹੈ, ਉਹ ਵੀ ਸੁਣਦੀ ਰਹਿੰਦੀ YouTube ਵਾਲੇ ਜਿਹੜੇ ਵਲੌਗਰ ਕਹਿੰਦੇ ਨੇ ਨਮਕ ਸਵਾਦ ਅਨੁਸਾਰ, ਪਿਆਜ਼ ਔਕਾਤ ਅਨੁਸਾਰ। ਤੇ ਅਗਲੀ ਨੂੰ ਫਿਰ ਜਿਹੜੀ ਉਦਣ ਮੰਗਤਾ ਕਰ ਗਿਆ ਉਹਦੇ ਨਾਲ ਉਹ ਵੀ ਦੱਸਣਾ ਕੀ ਹੋਇਆ ਸੀ। ਲੈ ਤੈਨੂੰ ਨਹੀਂ ਪਤਾ? ਨਹੀਂ। ਕਹਿੰਦੀ ਸਾਡੇ ਪਿੰਡ ਦੇ ਮੰਗਤੇ ਬਾਲੇ ਨਿਕੰਮੇ ਐਡੇ ਮਹਾ ਕੀ ਕਹਿੰਦੇ ਖੋਤੇ ਆ ਨਾ ਕਿ ਬਸ ਪੁੱਛੋ ਨਾ। ਕਹਿੰਦੀ ਇੱਕ ਦਿਨ ਮੈਂ ਉਹਨੂੰ ਰੋਟੀ ਸਬਜ਼ੀ ਦਿੱਤੀ ਤੇ ਥੋੜੀ ਦੇਰ ਬਾਅਦ ਆਇਆ ਤੇ ਮੈਨੂੰ ਇੱਕ ਕਿਤਾਬ ਦੇ ਗਿਆ। ਅੱਛਾ, ਵੀ ਖਾਣਾ ਪਕਾਣਾ ਸਿੱਖੇ। ਕਹਿੰਦੀ ਮਰ ਜਾਣਾ ਵੀ ਹੁਣ ਮੈਂ ਇਸ ਕਿਤਾਬ ਤੋਂ ਵੀ ਕਿੱਦਾਂ ਸਿੱਖਾਂ। ਹਾਂ ਉਹੀ ਹੈ ਨਾ ਤੁਹਾਡੀ ਇਹ ਭੂਆ ਦੀ ਨੌਂ। ਨਹੀਂ ਤੇ ਫਿਰ ਕੀ ਹੋ ਗਿਆ? ਤੁਸੀਂ ਮੇਰੀ ਭੂਆ ਦੀ ਨੌਂ ਦੀਆਂ ਨਾ ਜ਼ਿਆਦਾ ਨਾ ਗੱਲਾਂ ਕਰੋ ਇੱਥੇ। ਸਿਫਤਾਂ ਕਹੀਦੀਆਂ ਹੁੰਦੀਆਂ, ਸਿਫਤਾਂ ਕਹੀਦੀਆਂ ਹੁੰਦੀਆਂ। ਆਪਣੀਆਂ ਸਿਫਤਾਂ ਰੱਖੋ ਆਪਣੇ ਕੋਲ ਤੇ ਹੁਣ ਹੋ ਗਿਆ ਆਪਣੇ ਜਾਨ ਦਾ ਵੇਲਾ, ਚੱਲੀਏ। ਲਓ ਜੀ ਅਸੀਂ ਜਾ ਰਹੇ ਹਾਂ ਜੀ, ਇਸੇ ਤਰ੍ਹਾਂ ਹੀ ਮੁੜ ਆਵਾਂਗੇ ਕਿਸੇ ਨਵੇਂ ਵਿਸ਼ੇ ਦੇ ਨਾਲ। ਫਿਲਹਾਲ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਤੇ ਮੈਨੂੰ ਰਮਨੀਕ ਨੂੰ। ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ।